अस्सलाम वालेकुम जी। ਕੀ ਹਾਲ ਚਾਲ ਹੈ? ਠੀਕ ਠਾਕ ਹੋ ਦੋਸਤ? ਉਮੀਦ ਕਰਦਾ ਸਭ ਮੇਰੇ ਦੋਸਤ ਠੀਕ ਠਾਕ ਹੋ, ਖੁਸ਼ ਹੋਗੇ। ਤੇ ਅੱਜ ਕੋਈ ਸ਼ਡਿਊਲ ਬਣ ਗਿਆ ਵੀ ਇੱਥੇ ਆਪਣੇ ਲੱਗੀ ਆ ਲੱਕੀ ਰਾਣੀ ਸਰਕਸ, ਤੇ ਉਹ ਜਾ ਰਹੇ ਵੇਖਦੇ ਵੀ ਕੀ ਸ਼ੁਗਲ ਆ। ਕੋਈ ਜਿਹੜਾ ਕੋਈ ਸੀਨ ਬਣਿਆ ਨਾਲ ਕੋਸ਼ਿਸ਼ ਕਰਾਂਗੇ ਦੋਸਤਾਂ ਨਾਲ ਸ਼ੇਅਰ ਕਰਨ ਵਾਸਤੇ। ਤੇ ਬਾਕੀ ਜਿੰਨੇ ਵੀ ਸਾਡੇ ਚੈਨਲ ਤੇ ਨਵੇਂ ਆਉਣ ਵਾਲੇ ਦੋਸਤ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਸਾਡੀ ਵੀਡੀਓ ਨੂੰ ਲਾਈਕ ਕਰ ਦੇਣ। ਲਓ ਜੀ, ਅਸੀਂ ਇਸ ਟਾਈਮ ਪਹੁੰਚ ਗਏ ਆਪਣੇ ਚੌਕ ਦੇ ਵਿੱਚ, ਚੌਕ ਨਵਾਂ ਮੋੜ ਫਰੀਦਨਗਰ। ਬਸ ਨਿਕਲਦਾ ਮੈਂ ਕਿ ਚਲੋ ਕੋਈ ਦੋਸਤਾਂ ਨਾਲ ਕੋਈ ਪੂਰਾ ਸੀਨ ਮਾਰ ਲਈਏ, ਕੋਈ ਨਾਲ ਮੌਲ ਸ਼ੋਲ ਚੈੱਕ ਕਰਾਈਏ, ਤੁਹਾਨੂੰ ਵੀ ਕੀ ਹੋ ਰਿਹਾ ਦੁਨੀਆ ਦੇ ਉੱਤੇ। ਕੰਮ ਧੰਦਾ ਤਾਂ ਹੈ ਕੋਈ ਨਹੀਂਗਾ, ਚਲੋ ਸੈਰ ਸਪਾਟਾ ਹੀ ਕਰ ਲਈਏ, ਇਹੋ ਹੀ ਕਰ ਸਕਦੇ ਜੀ। ਬਾਕੀ ਹੁਣ ਹੋਰ ਤਾਂ ਕਰ ਕੁਛ ਨਹੀਂ ਸਕਦੇ ਜੀ। ਤੇ ਚੱਲਦੇ ਦਿਖਾਉਣੇ ਆ ਕੀ ਬਣਦਾ ਸੀਨ। ਨਾਲ ਸਜਾਵਲ ਆ, ਬੇਟਾ ਛੋਟਾ, ਬੇਟੀ ਵੀ ਨਾਲ ਜ਼ਾਰਾ, ਤੇ ਇਹ ਨਾਲ ਭਤੀਜਾ ਫਰਹਾਨ। ਇਹ ਆਪਣਾ ਕੈਮਰਾਮੈਨ ਅੱਜ ਛੱਡਿਆ ਹੋਇਆ ਭਾਜੀ, ਕੋਸ਼ਿਸ਼ ਕਰੇਗਾ ਵੀ ਅਗਰ ਆਪਣੇ ਨਾਲ ਰਿਹਾ ਤੇ ਫਿਰ ਵੀਡੀਓ ਸ਼ੂਟ ਇਹੀ ਕਰੇਗਾ। ਫਸਲ ਤਿਆਰ ਆ ਬਿਲਕੁਲ। ਬਾਰਿਸ਼ਾਂ 2 ਦਿਨ ਹੋ ਗਈਆਂ ਨੇ ਛੋਟੀਆਂ ਤੇ ਦੁਬਾਰਾ ਫਿਰ ਜਿਹੜਾ ਮੌਸਮ ਜਿਹੜਾ ਉਹ ਚੇਂਜ ਹੋਇਆ ਖੁੱਲਦਾ ਵੀ। ਜੇ 2 ਦਿਨ 3 ਦਿਨ ਤੱਕ ਠੰਡ ਪੈ ਗਈ ਹੈ ਤੇ ਬਾਕੀ ਫਿਰ ਕੱਲ ਦਾ ਮੌਸਮ ਗਰਮ ਹੋਇਆ ਖੁੱਲਦਾ ਹੈ। ਦੱਸ ਰਹੇ ਨੇ ਵੀ 2-3 ਦਿਨ ਤੇਜ਼ ਹਵਾਵਾਂ ਚੱਲਣ ਦਾ ਬਹੁਤ ਜਿਹੜੇ ਨਾ ਕਵੀ ਮਕਾਮ ਨੇ। ਤਾਂ ਇਸਲਾਮਾਬਾਦ ਦੀ ਸਾਈਡ ਤੇ ਇੱਧਰ ਬਾਰਿਸ਼ ਪੈਣ ਦੇ ਵੀ ਬਹੁਤ ਜ਼ਿਆਦਾ ਚਾਂਸ ਹੋ ਸਕਦਾ, ਸਾਡੇ ਵੀ ਜਾਵੇ। ਇੱਧਰ ਤੁਸੀਂ ਦੇਖ ਸਕਦੇ ਹੋ ਜੀ, ਆਪਣੇ ਇੱਧਰਲੀ ਸਾਈਡ ਤੋਂ ਜਿਹੜਾ ਝੋਨੇ ਦੀ ਫਸਲ ਹੈਗੀ ਹੈ ਉਹ ਬਿਲਕੁਲ ਤਿਆਰ ਹੈ। ਬਾਜ਼ ਜਗ੍ਹਾ ਦੇ ਉੱਤੇ ਤਾਂ ਕਟਾਈ ਵੀ ਜਿਹੜੀ ਸ਼ੁਰੂ ਹੈ। ਅੱਗੇ ਤੁਸੀਂ ਅਗਰ ਵੇਖ ਸਕਦੇ ਹੋ ਤਾਂ ਉਧਰ ਕਟਾਈ ਵੀ ਸ਼ੁਰੂ, ਝੋਨਾ ਛੰਡਿਆ ਜਾ ਰਿਹਾ ਹੈ। ਬਾਕੀ ਤਕਰੀਬਨ ਬਾਜਰਾ ਵੀ ਜਿਹੜਾ ਉਹ ਵੀ ਤਿਆਰ ਹੈ। ਦੇਖ ਸਕਦੇ ਹੋ ਜੀ ਪਲਾਟ ਜਿਹੜਾ ਬਾਜਰੇ ਦੇ ਵਿੱਚ ਆਇਆ ਤਾਂ ਅਸੀਂ ਉਹ ਵੀ ਚੈੱਕ ਕਰਵਾ ਰਹੇ ਹਾਂ, ਉਹ ਵੀ ਤਿਆਰ ਹੈ। ਬਲਕਿ ਬਾਜਰੇ ਨੂੰ ਵੀ ਕਟਾਈਆਂ ਸ਼ੁਰੂ ਨੇ। ਬਾਕੀ ਸ਼ਾਮ ਦਾ ਟਾਈਮ ਹੈ, ਸੂਰਜ ਢਲ ਰਿਹਾ। ਅਸੀਂ ਅਜੇ ਤੱਕ ਰਸਤੇ ਦੇ ਵਿੱਚ ਹੀ ਆ। ਬਾਕੀ ਸੀਨ ਕੋਈ ਇੱਥੇ ਜ਼ਿਆਦਾ ਜਿਹੜਾ ਝੋਨੇ ਦਾ ਹੀ ਹੈ, ਜਿਹੜਾ ਏਰੀਆ ਜਿੱਥੋਂ ਅਸੀਂ ਗੁਜ਼ਰ ਰਹੇ ਹਾਂ ਇੱਥੇ ਜ਼ਿਆਦਾ ਝੋਨਾ ਹੀ ਕਾਸ ਕੀਤਾ ਜਾਂਦਾ। ਰਕਬੇ ਜਿਹੜੇ ਨੇ ਉਹ ਪੱਕੇ ਜਿਹੇ ਵੱਢਦੇ ਨੇ, ਪਾਣੀ ਪੂਣੀ ਨਹੀਂ ਪੀਂਦੇ ਹੈਗੇ। ਜਿਸ ਜਗ੍ਹਾ ਕੋਈ ਨਜ਼ਰ ਆ ਰਿਹਾ ਝੋਨਾ ਹੀ ਆ ਰਿਹਾ, ਬਾਕੀ ਕੋਈ ਏਡੀ ਖਾਸ ਫਸਲ ਸਾਹਮਣੇ ਤਾਂ ਨਹੀਂ ਆ ਰਹੀ। ਜਾਂ ਆ ਜਾ ਕੇ ਕਿਤੇ ਬਾਹਰ ਇਲਾਕੇ ਦੇ ਵਿੱਚ ਸਾਡੇ ਇਸ ਏਰੀਏ ਦੇ ਵਿੱਚ ਆਲੂ ਦੀ ਕਾਸ ਸ਼ੁਰੂ ਹੋਈ ਹੁੰਦੀ ਹੈ। ਆ ਜਾ ਤੂੰ ਸੁੱਕੀ ਵਾਲਾ ਬੜਾ ਕਾਲਾ ਵੇ, ਤੂੰ ਲੰਘ ਜਾ ਬਈ ਸਾਡੀ ਹੈ, ਤੂੰ ਲੰਘ ਜਾ ਸਾਡੀ ਹੈ। ਵਾਹ ਬਾਈ ਵਾਹ, ਬੜਾ ਸੀਨ ਬਣਦਾ ਜੀ ਇੱਥੇ ਆ ਕੇ। ਤੇ ਇੱਥੇ ਕੋ ਨਾਲ ਮਛਲੀ ਫਾਰਮ ਵੀ ਸਾਡੇ ਹੈ। ਕਿਸੇ ਟਾਈਮ ਮਿਲਦਾ ਤਾਂ ਤੁਹਾਨੂੰ ਉੱਥੋਂ ਦਾ ਵਿਜ਼ਿਟ ਕਰਵਾਵਾਂਗੇ ਮਛਲੀ ਫਾਰਮ। ਅੱਗੇ ਛੋਟਾ ਜਿਹਾ ਅੱਡਾ ਹੈ ਕਿ ਜਿਹੜਾ ਲੱਕੀ ਰਾਣੀ ਸਰਕਸ ਵਿੱਚ ਦੱਸੋ ਕਰਦੇ ਕੀ ਹੈ? ਲੱਕੀ ਰਾਣੀ ਸਰਕਸ ਦੇ ਸ਼ੁਗਰ ਮੇਲਾ ਹੀ ਕਰਦੇ, ਹੋਰ ਕੀ। ਆਪਾਂ ਅੱਗੇ ਇੱਕ ਦਫਾ ਦੇਖੀ ਹੈ ਤੇ ਯਾਰ ਜ਼ਿੰਦਗੀ ਦਾ ਚਾਂਸ ਹੈ ਦੂਸਰੀ ਦਫਾ
ਸੈਲੇਜ ਬਣਾਉਂਦੀ ਆ ਸੈਲੇਜ ਬਣਾਉਂਦੀ ਹੈ। ਹਾਂ ਉਹ ਪਿੱਛੇ ਜਿਹੜਾ ਸਟੋਰ ਕਰ ਸੁੱਟੀ ਰੱਖਦੀ ਨਾ ਐਸੀ ਮਸ਼ੀਨ ਹੈ ਤਾਂ ਬਣਦਾ ਇੱਥੇ ਲੋਕਾਂ ਨੇ ਮੱਕੀ ਦੇ ਰੇਟ ਕੋਈ ਨਹੀਂ ਨਾ ਤੇ ਹੁਣ ਸੈਲੇਜ ਬਣਵਾਇਆ ਪੂਰੇ ਸਾਲਜ ਵਾਕਈ ਮੱਕੀ ਦਾ ਰੇਟ ਤਾਂ ਕੋਈ ਹਾਲਾਤ ਨਹੀਂ ਹੈਗੇ ਯਾਰ। ਕੱਲ ਸੁਣੀਆ ਵੀ 1800 ਨੂੰ ਵਿਕੀ ਆ ਕੋਈ 1700 ਨੂੰ ਵਿਕੀ ਆ ਜਿਹੜੀਆਂ ਪੁਰਾਣੀਆਂ ਮੱਕੀਆਂ ਲੋਕ ਅਜੇ ਤੱਕ ਹੁਣ ਘਰਾਂ ਦੇ ਵਿੱਚੋਂ ਕੱਢੀ ਜਾ ਰਿਹਾ ਤੇ ਨਵੀਂ ਮੱਕੀ ਤੋਂ ਆਣ ਸਿਰ ਪਈ ਜਦੋਂ ਹਿਸਾਬ ਕਿਤਾਬ ਵੇਖਿਆ ਲੋਕਾਂ ਨੇ ਉਹਨਾਂ ਸਾਰੇ ਹੀ ਬਣਾਉਣਾ ਸ਼ੁਰੂ ਕਰਤਾ ਜਦੋਂ ਡੰਗਰ ਦਾ ਖਾਣ ਨਾ ਕੌਡੀਆਂ ਤੇ ਬਾਅਦ ਨੇ ਜਾਂ ਡੰਗਰ ਤਾਂ ਤਕੜੇ ਹੋਣ ਨਾ ਆਈ ਵੇਖ ਲੈ ਇਹਨਾਂ ਦੇ ਕੰਮ ਬਈ ਉੱਤੇ ਛੱਡ ਛੱਡਿਆ ਇਹਨਾਂ ਨੇ ਇਕੱਲੇ ਨੂੰ ਇੱਥੇ ਕੱਟਾ ਸ਼ਰੀਫ ਕਬਰਸਤਾਨ ਦੇ ਕੋਲ ਲੈ ਵੀ ਬੱਲੇ ਬੱਲੇ ਮੈਂ ਨਾ ਕੱਲੀ ਹੈ ਹੀ ਲੱਕੀ ਰਾਣੀ ਸਰਕਸ ਇੱਥੇ ਹੈ ਹੀ ਕੋਈ ਨਹੀਂ ਹੋਰ ਕੋਈ ਲੱਗਦਾ ਮੈਨੂੰ ਤਾਂ ਹੈ ਤੇਨੇ ਖਲੋਣੇ ਨੇ ਪਾਪਾ ਤੇਨੇ ਖਲੋਣੇ ਖਿਡੌਣਿਆਂ ਵਾਲੀ ਦੁਕਾਨ ਆ ਗਈ ਇਹ ਖਿਡੌਣਿਆਂ ਵਾਲਾ ਸੀਨ ਕੋਈ ਵਿੱਚ ਇੱਥੇ ਆਇਆ ਖਲੋਤਾ ਅਰੇ ਤੁਸੀਂ ਕੌਣ ਨਾ ਲਾਏ ਕੁਬੜਾ ਹੁੰਦੀਆਂ ਨੇ ਜਿੱਥੇ ਕੋਈ ਮਰਦਾ ਨਾ ਕੁੰਡਾ ਬਾਪ ਸਾਰਾ ਕਿੱਥੇ ਵੜ ਕੇ ਗੱਡੀ ਚ ਪਾਪਾ ਸਾਵਲ ਨੂੰ ਚੁੱਪ ਕਰਾਣਾ ਠੀਕ ਕੰਮ ਹੀ ਮੁਕੂ ਦਿੱਤਾ ਮਿੱਠੂ ਮਿਲ ਲੱਗਦਾ ਇਹਨਾਂ ਨੇ ਕਾਈ ਸ਼ਾਈ ਕਾਈ ਨਹੀਂ ਥਾਂ ਹੀ ਤਾਂ ਖਾ ਰਹੇ ਹਰ ਬਲਾ ਚੱਕੀ ਖੜੋਤੇ ਹਨ ਬਾਬਾ ਵੇਖੀ ਪਰਾਂ ਨੂੰ ਹੋ ਜਾ ਮੜਾ ਜਾ ਤੇ ਕੋਈ ਪੂਲ ਕਿਤੇ ਨੇ ਮਿਲੇ ਕੋਤੇ ਪਾਪਾ ਜਾਵੇਂ ਲਗੇ ਮਿਲਾ ਜਾਵੇਂ ਲਗੇ ਮਿਲਾ ਮਿਲਾ ਪਾਪਾ ਇੰਨੇ ਪਿਆਰੇ ਪਿਆਰੇ ਜੂਤੇ ਨੇ ਕਿ ਕੁਛ ਲੱਭਿਆ ਸੀ ਪਾਪਾ ਜੀ ਪੜਸ ਰੱਖੇ ਹੋਏ ਕੰਡੀ ਤੇ ਦੇਖ ਲੈਣੇ ਮੈਂ ਪਕੜ ਲੈਣਾ ਆਵੇ ਚਾਚੂ ਜੀ ਕੰਡੀ ਤੇ ਆ ਜੇ ਲੋ ਜੀ ਇੱਥੇ ਪਹੁੰਚੇ ਦੇਖੋ ਤੇ ਸੀਨ ਬਣਿਆ ਪਿਆ ਆ ਫਰਾਡ ਹੋ ਗਿਆ ਪ੍ਰੈਂਕ ਹੋ ਗਿਆ ਸਾਡੇ ਨਾਲ ਜੀ ਕੋਈ ਰੀਜ਼ਨ ਕੀ ਬਣੀ ਤੇ ਕੋਈ ਅਚਾਨਕ ਇਹਨਾਂ ਨੂੰ ਕੋਈ ਮਸਲਾ ਬਣਿਆ ਐਤਵਾਰ ਤੱਕ ਦਾ ਸ਼ੋਅ ਚੱਲਣਾ ਸੀ ਅੱਜ ਹਫਤਾ ਹੈਗਾ ਤੇ ਅਸੀਂ ਪਹੁੰਚੇ ਤੇ ਇੱਥੇ ਅੱਗੇ ਸੀਨ ਕੈਮ ਹੈ ਹੋ ਗਿਆ ਹੈਗਾ ਕੋਈ ਸ਼ੈ ਨਹੀਂ ਹਰ ਸ਼ੈ ਨੇ ਆ ਸਿਰਫ ਬੱਚਿਆਂ ਨੂੰ ਚਲੋ ਝੂਠ ਪਾ ਲਈਏ ਇੱਥੇ ਹੋਰ ਕੁਝ ਨਹੀਂ ਹੈਗਾ ਹਾਂ ਫੋਟੋ ਗੱਡੀ ਕਹਿੰਦੇ ਕੋਈ ਗੌਰਮੈਂਟ ਨੂੰ ਕੋਈ ਮਸਲਾ ਇਹਨਾਂ ਨੂੰ ਪੇਸ਼ ਆਇਆ ਜਾਂ ਕੀ ਗੱਲ ਹੈ ਤੇ ਜਾਣਾ ਵੀ ਕਿਤੇ ਨਹੀਂ ਰਹਿਣਾ ਵੀ ਇਹਨਾਂ ਨੇ ਇੱਥੇ ਹੀ ਹੈ ਫਿਲਹਾਲ ਆ ਮੌਤ ਦਾ ਖੂਹ ਸੀ ਇੱਥੇ ਜਿਹੜੀ ਪੋਰਟ ਲੈ ਇਹ ਕੁਛ ਸੀਨ ਬਣ ਗਿਆ ਅੱਜ ਕੀ ਮਸਲਾ ਬਣਿਆ ਜੀ जांच तो आपके पास होगी बंद की वजह तो ਪੁਲਿਸ ਵਾਲੇ ਆਏ ਸੀ ਉਹਨਾਂ ਨੇ ਬੰਦ ਕਰ ਲਓ ਜੀ ਉਹੀ ਮਸਲਾ ਬਣਿਆ ਜਿਹੜਾ ਤੁਹਾਨੂੰ ਮੈਂ ਆਈਡੀਆ ਕਰ उन्होंने मना की तब तो जांच खत्म हो गई है कि बंद कर ਜਸ ਕਿੰਨੇ ਦਿਨਾਂ ਦੇ ਲਈ ਸੀ ਕਿੰਨੇ ਦਿਨਾਂ ਦੀ ਜਸ ਲਈ ਸੀ ये कोई पता नहीं कितने दिन मिलते ਅੱਛਾ ਨਾਲੇ ਕਿ ਸਾਨੂੰ ਤਾਂ ਪਤਾ ਲੱਗਿਆ ਸਤਵਾਰ ਦੀ ਕਰ ਚੱਲਣਾ ਹੈਗਾ ਇਹ ਛੇਤਰ ਮੁਰਗਾ ਛੇਤਰ ਮੁਰਗ ਇਹ ਘੋੜੇ ਨੇ ਰੇਸ ਲਾਉਣ ਵਾਲੇ ਬਸ ਇੱਥੇ ਆਹ ਹੀ ਕੋਈ ਸਾਨੂੰ ਵੇਖਣ ਨੂੰ ਮਿਲਿਆ ਜੋ ਅਸੀਂ ਵੇਖ ਲਿਆ ਜੀ ਬਾਕੀ ਸਾਰਾ ਕਦਮ ਗਲਤ ਹੋ ਗਿਆ ਹੈਗਾ ਉਹ ਬੈਠਾ ਬੜਿਆ ਬਸ ਇੰਨਾ ਕੀ ਸ਼ੀਨ ਸਾਨੂੰ ਮਿਲਿਆ ਵੇਖਣ ਨੂੰ ਜੀ ਚਾਚੂ ਜੀ ਉਹਨੇ ਕੋ ਕੰਡਿਆਂ ਵਾਲਾ ਕੀ ਉਹ ਇਹ ਸੇ ਇਹ ਬਿੱਲੀ ਆ ਕੀ ਆ ਉਲੂ ਉਹ ਸੋਚ ਉਹ ਨਾ ਆ ਗਿੱਦੜ ਆ ਉਹ ਬੰਦਰ ਆ ਕੇ ਜਾ ਕੇ ਬੰਦਰ ਸਾਪ ਕਿੱਥੇ ਨੇ ਆ ਸੱਪ ਸਾਹਮਣੇ ਤੈਨੂੰ ਦਿਸਦਾ ਹੀ ਨਹੀਂ ਪਿਆ ਉਹਦਾ ਹੈਗਾ। ਸਾਪ ਸੱਪ ਮਿੱਠੂ ਆ ਸੁਣ ਚਾਚੂ ਸਾਪ ਉਹ ਨਹੀਂ ਲੱਗ ਮਿੱਠੂ ਸਜਾਵਲ ਸਾਪ ਪੂਰਾ ਆ ਜਾ ਸਾਪ ਦੇਖ ਲਿਆ ਸਾਪ ਇਹ ਬਗਿਆੜਾ ਗੋਤੇ ਮਾਰਾ ਜੀ ਇਹ ਪੰਜ ਲੱਤਾਂ ਵਾਲਾ 6 ਲੱਤਾਂ ਵਾਲਾ ਜਾਨਵਰ
ਸੀਨ ਬਣਿਆ ਬਾਕੀ ਜੀ ਵੇਖ ਲਓ ਸੀਨ ਜੋ ਵੀ ਬਣਿਆ ਤੁਹਾਡੇ ਨਾਲ ਸ਼ੇਅਰ ਕੀਤੀ ਰੱਖਿਆ ਕਰਨੀ ਅੱਲਾਹ ਤਾਲਾ ਦੀ ਜ਼ਾਤ ਦੀ ਵੀ ਮਸਾਂ ਪ੍ਰੋਗਰਾਮ ਬਣਿਆ ਜਾ ਕੇ ਵੀ ਚਲੋ ਕੁਛ ਐਡਰੈਸ ਮੈਸ ਮਾਰਦੇ ਨੇ ਵੀ ਕੰਮ ਸ਼ਾਮ ਹੈ ਕੋਈ ਨਹੀਂ ਚਲੋ ਇਦਾਂ ਦਾ ਕੋਈ ਸੀਨ ਬਣਾਉਨੇ ਕੋਈ ਚਲੋ ਫਰੈਸ਼ ਹੁੰਨੇ ਤੇ ਇੱਥੇ ਆ ਕੇ ਰਹਿੰਦਾ ਜਿਹੜਾ ਨਾ ਮੂਡ ਉਹ ਖਰਾਬ ਹੋ ਗਿਆ ਹੈਗਾ ਤੁਸੀਂ ਸਾਰੀ ਸੂਰਤ ਹਾਲ ਵੇਖ ਲਈ ਵੀ ਉਹ ਬੰਦੇ ਦਾ ਵੀ ਮੈਂ ਥੋੜੀ ਜਿਹੀ ਕੋਈ ਪੁੱਛਤਾਛ ਕੀਤੀ ਹੈਗੀ ਉਹ ਕਹਿੰਦਾ ਜੀ ਪੁਲਿਸ ਵਾਲਿਆਂ ਨੇ ਕਿਹਾ ਜੀ ਬੰਦ ਕਰ ਦਿਓ ਤੁਹਾਡਾ ਟਾਈਮ ਜਿਹੜਾ ਨਾ ਉਹ ਖਤਮ ਹੋ ਗਿਆ ਹੈਗਾ ਤੇ ਲਿਆਦਾ ਕੋਈ ਸੀਨ ਸਾਡੇ ਨਾਲ ਬਣਿਆ ਬਸ ਹੁਣ ਵਾਪਸੀ ਨਿਕਲਦੇ ਇੱਥੋਂ ਜੀ ਹੋਰ ਕੀ ਕਰਨਾ ਕਰਾਉਣਾ ਕੰਮ ਢਿੱਲਾ ਹੀ ਰਿਹਾ ਜੀ ਹੁਣ ਜੀ ਅੱਛਾ ਕਬਰਸਤਾਨ ਤੇ ਮੇਲਾ ਲੱਗਣ ਦੀ ਰੀਜ਼ਨ ਦਾ ਤਾਂ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਲੋਕ ਮੰਨਤਾ ਮਰਾਦਾ ਕਹਿ ਰਹੇ ਆ ਰੀਜ਼ਨ ਲੋਕਾਂ ਨੂੰ ਮਾਰੋ ਗੋਲੀ ਉਹ ਰੀਜ਼ਨ ਤਾਂ ਲੋਕਾਂ ਨੂੰ ਪਤਾ ਲੈਣੀ ਪੈਸਾ ਇਕੱਠਾ ਕਰੋ ਯਾਨੀ ਜਿਹੜੀ ਮੈਂ ਕਹਿ ਰਿਹਾ ਗੱਲ ਲਾਣਾ ਜਿਹੜਾ ਹੈਗਾ ਕੰਮ ਖਰਾਬ ਨਹੀਂ ਹੈਗਾ ਯਾਨੀ ਗਲਤ ਗੱਲ ਨਹੀਂ ਮੇਲਾ ਪੂਰਾ ਯਾਰ ਆਪਾਂ ਇਹਨੂੰ ਕਿਵੇਂ ਗਲਤ ਕਹਿ ਸਕਦੇ ਆਪਾਂ ਨੂੰ ਜਿਹੜੇ ਲੋਕ ਵੇਖਣ ਵਾਲੇ ਨੇ ਆਪਾਂ ਉਹਨਾਂ ਕੋਲ ਕੋਈ ਰਾਏ ਲੈ ਲੈਂਦੇ ਕੋਈ ਸ਼ਾਇਦ ਕਿਸੇ ਕੋਲ ਵੇਖਦਾ ਪਿਆ ਹੋਵੇ ਤਾਂ ਚਲੋ ਕੋਈ ਗੱਲ ਦੱਸ ਦੇਵੇ ਵੀ ਕਬਰਸਤਾਨ ਦੇ ਉੱਤੇ ਹੀ ਮੇਲਾ ਕਿਉਂ ਲੱਗਦਾ ਅੱਗੇ ਪਿੱਛੇ ਕੋਈ ਜਗ੍ਹਾ ਨਹੀਂ ਹੈ ਫਿਰ ਉੱਥੇ ਜਿਹੜਾ ਆਪਾਂ ਮਿਲ ਸਫ਼ਰ ਕਰਦੇ ਪੈ ਗਏ ਉਹਦੇ ਵਿੱਚ ਜਦੋਂ ਕਿਤੇ ਕਬਰਸਤਾਨ ਆਂਦਾ ਜਨਾਜ਼ਾ ਆਂਦਾ ਗੱਡੀ ਦੇ ਵਿੱਚ ਮਿਊਜ਼ਿਕ ਅਗਰ ਚੱਲਦਾ ਪਿਆ ਹੈਗਾ ਤਾਂ ਫੌਰਨ ਦੀ ਆਵਾਜ਼ ਮੱਠੀ ਕਰ ਦਿੰਦੇ ਆਪਾਂ ਆਇਆ ਜਿਹੜੇ ਕਬਰਸਤਾਨ ਦੇ ਵਿੱਚ ਲੋਕ ਦਫਨਾਏ ਹੋਏ ਨੇ ਵੀ ਉਹਨਾਂ ਦੇ ਉੱਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹੈਗੇ ਵੀ ਉਹਦੀ ਵਜ੍ਹਾ ਤੋਂ ਅਸੀਂ ਬੰਦ ਕਰ ਦਿੰਦੇ ਇੱਕ ਤੇ ਕਬਰਸਤਾਨ ਨਾਲ ਜਿਹੜਾ ਮੇਲਾ ਲੱਗਦਾ ਇਸ ਰੀਜ਼ਨ ਦੀ ਤਾਂ ਆਪਾਂ ਨੂੰ ਕੋਈ ਸਮਝ ਨਹੀਂ ਆ ਜ਼ਾਤੀ ਤੌਰ ਤੇ ਹੈ ਗਨਾਹ ਲੇਕਿਨ ਵਿਜਾਸ ਲੋਕ ਉੱਥੇ ਕੋਈ ਕਿਸੇ ਕਿਸਮ ਦਾ ਆਬਜੈਕਸ਼ਨ ਨਹੀਂ ਲੱਗਦਾ ਜਾਂ ਕੋਈ ਐਸਾ ਕਿਸੇ ਕਿਸਮ ਦਾ ਕੋਈ ਜਿਹੜਾ ਨਾ ਉੱਥੇ ਛੂਟ ਦਿੰਦੇ ਨੇ ਲਾਓ ਮੇਲਾ ਕਬਰਸਤਾਨ ਦੇ ਮੇਲਾ ਲੱਗਦਾ ਉੱਥੇ ਜਨਾਬਾਂ ਨੂੰ ਮਿਊਜ਼ਿਕ ਤੇ ਨਸੀਬੋ ਲਾਲ ਤੇ ਇਹ ਉਹ ਸਾਰਾ ਕੋਈ ਲਟਰ ਪਟਰ ਹਰ ਬਲਾ ਜਿਹੜੀ ਉੱਥੇ ਚੱਲੀ ਕਰੀ ਜਾਂਦੀ ਹੈ ਉੱਥੇ ਕੋਈ ਐਕਸ਼ਨ ਨਹੀਂ ਕੋਈ ਜਨਾਬਾਂ ਦਾ ਉਹਨਾਂ ਦਾ ਕਦਰ ਕੀਮਤ ਨਹੀਂ ਹੈ ਯਾਰ ਵੀ ਲੋਕ ਜਿਹੜੇ ਦਫਨਾਏ ਨੇ ਉੱਥੇ ਆ ਕੇ ਉਹਨਾਂ ਦੀ ਹਰ ਚੀਜ਼ ਹੀ ਖਤਮ ਹੋ ਜਾਂਦੀ ਹੈ ਇਹ ਤਾਂ ਵੈਸੇ ਲੋਕਾਂ ਨੂੰ ਜਿਹੜੇ ਕੋਈ ਲੋਕ ਦੋਸਤਾਂ ਨੂੰ ਵੇਖ ਰਹੇ ਨੇ ਸਾਨੂੰ ਇਸ ਚੀਜ਼ ਤੋਂ ਬਾਹਰ ਕਰਨਾ ਚਾਹੀਦਾ ਹੈਗਾ ਵੀ ਇਹਦੀ ਕੀ ਰੀਜ਼ਨ ਹੈ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਤੇ ਜਿਹੜੇ ਸਾਡੇ ਕੋਲ ਅਸੀਂ ਤੇ ਇਸ ਹੱਕ ਦੇ ਵਿੱਚ ਐਵੇਂ ਲੱਗਣਾ ਨਹੀਂ ਚਾਹੀਦਾ ਅਗਰ ਮੇਲਾ ਲਾਣਾ ਹੀ ਲਾਣਾ ਤਾਂ ਕੋਈ ਨਹੀਂ ਜਗ੍ਹਾ ਉਹਦੀ ਮੁਕਸਦ ਕੀਤੀ ਜਾਵੇ ਵੀ ਜਿੱਥੇ ਜਿਹੜੇ ਕਬਰਸਤਾਨ ਦੇ ਵਿੱਚ ਲੋਕ ਦਫਨਾਏ ਹੋਏ ਨੇ ਉਹਨਾਂ ਦੀ ਦਿਲ ਆਜ਼ਾਰੀ ਜਿਹੜੀ ਆ ਰੂਹ ਆਜ਼ਾਰੀ ਉਹਨਾਂ ਦੀ ਉਹ ਨਾ ਹੋਵੇ ਦਿਲ ਤਾਂ ਖੈਰ ਜੋ ਵੀ ਅਸਲ 'ਚ ਰੂਹ ਆਜ਼ਾਰੀ ਨਾ ਉਹਨਾਂ ਦੀ ਹੋਵੇ ਵੀ ਜੋ ਅਸੀਂ ਅੱਗੇ ਪਿੱਛੇ ਉਹਨਾਂ ਦਾ ਇਖਤਰਾਮ ਕਰਦੇ ਹੈਗੇ ਆ ਉਹ ਉਹਨਾਂ ਦਾ ਹੋਣਾ ਚਾਹੀਦਾ ਇਖਤਰਾਮ ਬਾਕੀ ਸਾਡੇ ਨਾਲ ਤੇ ਜਿਹੜਾ ਅੱਜ ਅਜੀਬ ਹੀ ਸੀਨ ਬਣਿਆ ਹੈਗਾ ਮੈਨੂੰ ਘਰੇ ਜਾ ਕੇ ਬੋਲਣਾ ਅਸੀਂ ਇੱਥੇ ਮੱਛਲੀ ਫਾਰਮ ਬਣਿਆ ਖਲੋਤਾ ਨਿਆਣਿਆਂ ਨੂੰ ਮੋੜਿਆ ਇੱਧਰ ਨੂੰ ਮੈਂ ਕਿਹਾ ਵੀ ਚਲੋ ਤੁਸੀਂ ਮੱਛਲੀ ਫਾਰਮ ਵੀ ਜਿਹੜਾ ਨਾ ਉਹ ਵੇਖ ਲਓ ਇੱਥੇ ਮੱਛਲੀ ਪਰ ਵੇਖੀ ਗੱਡੀ ਕਿਤੇ ਜਾਂਦੀ ਤੇ ਨਹੀਂ ਕਿਤੇ ਵਿੱਚ ਕੋਈ ਨਹੀਂ ਕਰਨਾ ਪਾਪਾ ਨਹੀਂ ਪਿੱਛੇ ਵੀ ਸਰਕ ਬਸ ਇੱਥੋਂ ਹੀ ਆਪਾਂ ਐਨ ਮੁੜ ਪੈਣਾ ਹੈਗਾ ਬਸ ਆਪਾਂ ਜਾਣਾ ਹੀ ਨਹੀਂ ਹੈਗੇ ਲਓ ਜੀ ਲੈਟਾਂ ਲੂਟਾਂ ਬਲ ਗਈਆਂ ਪਹੁੰਚ ਗਏ ਅਸੀਂ ਆਪਣੇ ਅੱਡੇ ਤੇ 90 ਮੋੜ ਤੇ ਜੀ ਇੱਕ ਸੀਨ ਬਣਿਆ ਖਲੋ ਜੀ ਪਹੁੰਚ ਗਿਆ ਲੱਗ ਕੀਤਾ ਸੀ ਵਾਪਸ ਜੀ ਤੇ ਬਾਕੀ ਥੈਂਕਸ ਫਾਰ ਵਾਚਿੰਗ